ਇੱਕ ਪਾਸੇ ਆਪਾਂ ਜਿਹੜੀ ਇਮੀਗ੍ਰੇਸ਼ਨ ਦੀ ਗੱਲਬਾਤ ਕਰਦੇ ਹਾਂ ਵੀ ਇੰਨਾ ਜ਼ਿਆਦਾ ਜਿਹੜੇ ਸਖਤ ਕਾਨੂੰਨ ਆ ਬਾਰਡਰ ਟੋਟਲੀ ਬੰਦ ਕੀਤਾ ਹੋਇਆ ਪਰ ਫਿਰ ਵੀ ਇਲੀਗਲ ਜਿਹੜੀ ਇਮੀਗ੍ਰੇਸ਼ਨ ਆ ਉਹ ਹਜੇ ਵੀ ਲੋਕ ਕੋਸ਼ਿਸ਼ ਕਰ ਰਹੇ ਆ। ਯੂਐਸ ਬਾਰਡਰ ਪੈਟਰੋਲ ਐਲ ਸੈਂਟਰੋ ਦਾ ਜਿਹੜਾ ਏਰੀਆ ਦਾ ਆਫਿਸ ਆ ਉਹਨਾਂ ਨੇ ਇਹ ਕਿਹਾ ਵੀ ਦੋ ਜਗ੍ਹਾ ਦੇ ਉੱਤੇ ਜਿਹੜੇ ਸਮਗਲਰਸ ਆ ਉਹਨਾਂ ਨੇ ਵੈਸਟ ਮੋਰਲੈਂਡ ਕੈਲੀਫੋਰਨੀਆ ਦਾ ਜਿਹੜਾ ਏਰੀਆ ਆ ਉੱਥੋਂ 27 ਲੋਕਾਂ ਨੂੰ ਜਿਹੜਾ ਨਗਾਉਣ ਦੀ ਕੋਸ਼ਿਸ਼ ਕੀਤੀ। ਇੱਕ ਸ਼ੈਵੀ ਤਾਹੋ ਕਰਕੇ ਜਿਹੜੀ ਵਹੀਕਲ ਸੀ ਉਹਦੇ ਵਿੱਚ 7 ਸੀਗੇ ਤੇ 27 ਜਿਹੜੇ ਆ ਉਹ ਇੱਕ ਹੋਰ ਮਿੰਨੀ ਬਾਟਮ ਇੱਕ ਡੰਪ ਟ੍ਰੇਲਰ ਸੀ ਉਹਦੇ ਵਿੱਚ ਸੀਗੇ। ਸੋ ਉਹਨਾਂ ਨੂੰ ਫੜ ਲਿਆ ਗਿਆ ਤੇ ਹੁਣ ਸਾਰੇ ਜਿਹੜੇ ਆ ਅਰੈਸਟ ਕੀਤੇ ਗਏ ਆ। ਇਸੇ ਤਰ੍ਹਾਂ ਆਮ ਲੋਕ ਜਿਹੜੇ ਇਲੀਗਲੀ ਕ੍ਰਾਸ ਹੋ ਰਹੇ ਆ ਉਹ ਤੋਂ ਬਾਅਦ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਆ ਬਹੁਤ ਸਾਰੇ ਜਿਹੜੇ ਵਕੀਲ ਆ ਝੂਠੇ ਕੇਸ ਬਣਾਉਂਦੇ ਆ ਉਹਨਾਂ ਦੇ ਦੁਆਲੇ ਵੀ ਹੋ ਗਈ ਆ। ਹਰ ਰੋਜ਼ ਖਬਰ ਆਉਂਦੀ ਆ ਵੀ ਕੋਈ ਨਾ ਕੋਈ ਵਕੀਲ ਅੜਿੱਕੇ ਹੋਇਆ ਹੈਗਾ। ਹੁਣ ਇੱਕ ਹੋਰ ਵਕੀਲ ਦੀ ਗੱਲ ਆਈ ਆ ਜਿਸ ਨੇ ਹਜ਼ਾਰਾਂ ਦੇ ਕਰੀਬ ਜਿਹੜੇ ਇਮੀਗ੍ਰੈਂਟ ਆ ਉਹਨਾਂ ਨੂੰ ਸਕੈਮ ਕੀਤਾ ਤੇ ਉਹਨਾਂ ਨੂੰ ਹਿਊਮਨਟੇਰੀਅਨ ਵੀਜ਼ਾ ਜਿਹੜੀਆਂ ਝੂਠੀਆਂ ਸਟੋਰੀਆਂ ਬਣਾ ਕੇ ਉਹਦਾ ਜਿਹੜਾ ਅਪਲਾਈ ਕੀਤਾ। ਕਹਿੰਦੇ ਵੀ ਅਲੈਗਜ਼ੈਂਡਰਾ ਲੋਜ਼ਾਨੋ ਉਹਨੇ ਫੇਕ ਸਟੋਰੀਆਂ ਡੋਮੈਸਟਿਕ ਅਬਿਊਜ਼ ਦੀਆਂ ਹਿਊਮਨ ਟ੍ਰੈਫਿਕਿੰਗ ਦੀਆਂ ਇਹ ਜਿਹੜੀਆਂ ਕ੍ਰੀਏਟ ਕੀਤੀਆਂ ਤੇ ਲੋਕਾਂ ਦੇ ਜਿਹੜੇ ਕੇਸ ਅਪਲਾਈ ਕੀਤੇ ਤੇ ਲੋਕਾਂ ਤੋਂ ਕਾਫੀ ਜਿਹੜੇ ਪੈਸੇ ਵੀ ਲਾਏ। ਕਹਿੰਦੇ 30-30 ਹਜ਼ਾਰ ਡਾਲਰ ਤੱਕ ਉਨ ਲੋਕਾਂ ਤੋਂ ਪੈਸੇ ਲਾਏ। ਇੱਕ ਗੈਬਰੀਅਲ ਮਾਰਟੀਨਜ਼ ਗਰਸੀਆ ਨਾਮ ਦੇ ਬੰਦੇ ਨੇ ਇਹ ਕਿਹਾ ਵੀ ਮੈਂ ਪੂਰੇ ਫੈਮਿਲੀ ਦੇ 30,000 ਡਾਲਰ ਦਿੱਤੇ ਤੇ ਜਿਹਦੇ ਵਿੱਚ ਹੁਣ ਮੇਰੀ ਮਦਰ ਨੂੰ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਆਲਰੇਡੀ ਪੁੱਟ ਕਰ ਦਿੱਤਾ ਗਿਆ ਹੈਗਾ ਆ। ਲੋਜ਼ਾਨੋ ਦੀ ਜਿਹੜੀ ਫਰਮ ਹੈਗੀ ਲਾਜ਼ ਡੈਲ ਕਮੀਨੋ ਲੀਗਲ ਉਹ ਆਲਰੇਡੀ ਇਸ ਮਹੀਨੇ ਕਲੋਜ਼ ਹੋ ਚੁੱਕੀ ਹੈਗੀ ਆ। ਸੋ ਫੈਡਰਲ ਡਾਟਾ ਇਹ ਸ਼ੋ ਕਰ ਰਿਹਾ ਵੀ ਜਿਹੜੇ ਇਮੀਗ੍ਰੇਸ਼ਨ ਸਰਵਿਸ ਸਕੈਮਸ ਆ ਉਹ ਬਹੁਤ ਜ਼ਿਆਦਾ ਵੱਧ ਰਹੇ ਹੈਗੇ ਆ। ਤੇ ਬਾਰ ਇਹ ਕਹਿ ਰਿਹਾ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿਹੜਾ ਕੇਸ ਉਹ ਅਪਲਾਈ ਹੋ ਰਿਹਾ ਹੈਗਾ। ਉਹ ਸੋਚਦੇ ਵੀ ਸ਼ਾਇਦ ਸਾਡਾ ਇਮੀਗ੍ਰੇਸ਼ਨ ਦਾ ਜਿਹੜਾ ਵਕੀਲ ਆ ਉਹ ਸਾਰਾ ਕੰਮ ਕਰ ਰਿਹਾ ਪਰ ਉਹਨੂੰ ਪਤਾ ਹੀ ਨਹੀਂ ਵੀ ਉਹਦੇ ਵਿੱਚ ਕੀ ਸਟੋਰੀ ਲਿਖੀ ਗਈ ਹੈਗੀ ਆ। ਸੋ ਉਦਾਂ ਦੇ ਜਿਹੜੇ ਵਕੀਲ ਆ ਉਹਨਾਂ ਦੇ ਦੁਆਲੇ ਵੀ ਹੁਣ ਜੋ ਆ ਪੂਰੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੋਈ ਆ। ਲਜ਼ਾਨੋ ਜਿਹੜਾ ਆ ਉਹ ਇਹ ਕਹਿ ਰਿਹਾ ਵੀ ਮੈਂ ਕੋਈ ਮਾਸ ਇਮੀਗ੍ਰੇਸ਼ਨ ਫਰਾਡ ਨਹੀਂ ਕੀਤਾ ਪਰ ਬਹੁਤ ਸਾਰੇ ਜਿਹੜੇ ਕੇਸ ਆ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੱਗੇ ਆਏ ਹੈਗੇ। ਜੀ